ਇੰਜ ਇੱਥੇ ਵੱਡਾ ਉਹ ਗੁੰਬਦ ਜਿਹਾ ਬਣਿਆ ਸੀ, ਰਸਤਾ ਸੀ ਵਿੱਚ ਰਹਿਣਾ। ਅੱਛਾ ਇਹ ਸੂਟਕੇਸ ਵੱਡਾ, ਇਹ ਵੀ ਉਹਨਾਂ ਦੇ ਦੌਰ ਦਾ। ਅੱਛਾ ਅੱਛਾ, ਇਹ ਲੱਕੜੀ ਦਾ ਬਾਕਸ ਇਹਨਾਂ ਲੋਹੇ ਦਾ? ਲੋਹੇ ਦਾ। ਇਹ ਉਹਨਾਂ ਸਿੱਖਾਂ ਦੇ ਦੌਰ ਦਾ, ਇਹ ਇੱਥੇ ਛੱਡ ਗਏ ਨੇ ਜਿਸ ਵਕਤ। ਇਹ ਪੇਟੀ ਜਿਹੜੀ ਹੈ, ਇਹ ਪੇਟੀ ਵੀ ਉਹਨਾਂ ਦੀ ਹੈ। ਅੱਛਾ, ਇਹ ਪੇਟੀ ਵੀ ਉਹਨਾਂ ਦੀ ਹੈ। ਵਾਹ ਬਈ ਵਾਹ। ਇਹ ਜਨਾਬ ਉਹਨਾਂ ਦੀਆਂ ਨਿਸ਼ਾਨੀਆਂ ਨੇ ਪੁਰਾਣੀਆਂ। ਅੱਛਾ ਜੀ। ਤੇ ਦਿਲੋਂ ਆਪਣਾ ਜਿਹੜਾ ਨਾ ਸੰਭਾਲ ਕੇ ਰੱਖੀਆਂ ਨੇ। ਵੈਰੀ ਗੁੱਡ। ਇੱਕ ਇਹ ਵੀ ਘਰ ਹੈ ਬਹੁਤ ਹੀ ਪੁਰਾਣਾ, ਜਿਹੜਾ ਇੱਥੇ ਪਿੰਡ ਦੇ ਵਿੱਚ ਮੌਜੂਦ ਹੈ, ਤੰਬੋਲੀ ਦੇ ਵਿੱਚ। ਇਹਦੀ ਅਗਰ ਕੰਡੀਸ਼ਨ ਦੇਖੀ ਜਾਏ, ਛੱਤ ਤੇ ਇਹਦੀ ਵੀ ਅੰਦਰਲੀ ਸਾਈਡ ਤੋਂ ਗਿਰ ਗਈ ਹੈ ਤੇ ਗਲੀ ਦੇ ਨਾਲੋਂ ਇਹ ਵੀ ਕਾਫੀ ਨੀਵਾਂ ਹੋ ਗਿਆ, ਲੇਕਿਨ ਇਹਦੀ ਡਾਟ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਨਾਲ ਜਿਹੜੀਆਂ ਨੇ ਇਹ ਬਣਾਈਆਂ ਗਈਆਂ ਨੇ। ਇਹ ਭਾਈ ਗੁਲਜ਼ਾਰ ਹੋਣੀ ਨਾਲ ਨੇ, ਇਹ ਭਾਈ ਹੋਣੀ ਆਏ ਨੇ ਅੰਦਰ ਤੇ ਅਸੀਂ ਇਹ ਦਿਖਾਉਂਦੇ। ਵੈਸੇ ਤਾਂ ਇਹਦੀ ਹਾਲਤ ਖਸਤਾ ਹੋ ਗਈ ਹੈ। अस्सलाम वालेकुम। ਇਹਨੇ ਜਿਹੜੇ ਕੋਈ ਪੁਰਾਣੇ ਮਕਾਨ ਉਹਨਾਂ ਦੀ ਜ਼ਰਾ ਵੀਡੀਓ ਬਣਾਉਣੀ ਸੀ, ਦਿਖਾਉਣਾ ਸੀ, ਇਜਾਜ਼ਤ ਤੇ ਹੋਏ ਤਾਂ। ਚਲੋ ਤੁਸੀਂ ਤੇ ਇਸੇ ਤਰ੍ਹਾਂ ਹੀ ਇਹ ਡਾਟ ਜਿਹੜੀਆਂ ਨੇ ਇਹ ਬਣੀਆਂ ਹੋਈਆਂ ਨੇ, ਖੂਬਸੂਰਤ ਡਾਟ ਨੇ। ਇੱਧਰ ਇਹ 3 ਰੋਸ਼ਨਦਾਨ ਨੇ, ਉੱਪਰ ਡਾਟ ਹੈ ਤੇ ਇੱਕ ਇਹ ਵੀ ਕਾਫੀ ਵਸੀਹ ਘਰ ਸੀ, ਲੇਕਿਨ ਇਹਨਾਂ ਦੇ ਵਿੱਚ ਰਹਿਣ ਵਾਲਿਆਂ ਨੂੰ ਇਹ ਕਤਨ ਕੋਈ ਇਲਮ ਨਹੀਂ ਸੀ ਕਿ ਅਸੀਂ ਇੱਥੇ ਇਹ ਮਕਾਨ, ਇਹ ਬੂਹੇ, ਇਹ ਬਾਰੀਆਂ, ਇਹ ਚੁਬਾਰੇ ਸਭ ਕੁਝ ਛੱਡ ਕੇ ਚਲੇ ਜਾਣਾ। ਇਹ ਵਾਲਾ ਜਿਹੜਾ ਹੈ ਇਹਦਾ ਮੇਨ ਦਰਵਾਜ਼ਾ ਹੈ, ਇਹ ਦੇਖੋ ਕਿੰਨਾ ਖੂਬਸੂਰਤ ਬਣਿਆ ਹੈ। ਇਹਦੇ ਅੰਦਰ ਜਾਣ ਵਾਸਤੇ ਰਸਤਾ ਗਲੀ ਨਾਲੋਂ ਤਾਂ ਖੈਰ ਕਾਫੀ ਨੀਵਾਂ ਹੋ ਗਿਆ ਤੇ ਬਾਹਰੋਂ ਇਹ ਮਹਿਸੂਸ ਹੁੰਦਾ ਪਿਆ ਕਿ ਜਿਸ ਤਰ੍ਹਾਂ ਬੜਾ ਹੀ ਵੱਡਾ ਘਰ ਹੈ। ਇਹਦੀ ਕੰਡੀਸ਼ਨ ਦੇਖੋ ਕਿੰਨੀ ਖੂਬਸੂਰਤ ਹੈ ਜੀ। ਹਾਂਜੀ, ਜਿਸ ਤਰ੍ਹਾਂ ਭਾਜੀ ਮਹਾਲ ਨੇ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਰਾਣਾ ਸ਼ਾਹਿਦ। ਰਾਣਾ ਸ਼ਾਹਿਦ। ਰਾਣਾ ਸ਼ਾਹਿਦ ਸਾਹਿਬ, ਤੁਹਾਡਾ ਬਹੁਤ ਮਿਹਰਬਾਨੀ, ਸ਼ੁਕਰੀਆ ਤੁਸੀਂ। ਅੱਛਾ ਗੁਲਜ਼ਾਰ ਸਾਹਿਬ, ਇਹ ਮੇਰੇ ਖਿਆਲ ਇੱਥੇ ਆ ਜਿਹੜੇ ਨੇ ਇਹ ਬਣੇ ਹੋਏ ਨੇ ਇਹ ਦਾੜੇ, ਇਧਰਲੀ ਸਾਈਡ ਤੇ ਮੇਰੇ ਖਿਆਲ ਇਹ ਕਮਰਾ ਹੋਏਗਾ ਜਾਂ ਬੈਠਕ ਬਣਾਈ ਹੈਗੀ, ਉਹ ਦੇਖੋ ਨਾ। ਹਾਂਜੀ, ਪਹਿਲੇ ਕਮਰਾ ਸੀ ਨਾ ਇੱਥੇ। ਅੱਛਾ, ਕਮਰੇ ਸਨ ਭਾਈ, 2 ਵਾਰ ਢਾਹ ਕੇ ਤੇ ਫਿਰ ਦੁਬਾਰਾ ਕਮਰਾ ਤਿਆਰ ਕੀਤਾ। ਇਹ ਤੁਸੀਂ ਇੱਥੇ ਕਿੰਨੀ ਕੁ ਦੇਰ ਦੇ ਰਹਿੰਦੇ? ਤਕਰੀਬਨ ਮੈਨੂੰ ਹੋ ਗਏ ਨੇ 12 ਸਾਲ। 12 ਸਾਲ ਪਹਿਲੇ ਇਹ ਰਹਿਣ ਵਾਲੇ ਨੇ? ਪਹਿਲਾਂ ਦੇ ਮਤਲਬ ਕਿ ਇਹ ਤਾਂ ਪੁਰਾਣੇ ਨੇ। ਹਾਂ, ਇਹ ਤਾਂ ਹੋ ਗਿਆ ਨਾ ਅੰਦਰ ਦਾ ਮੇਨ ਦਰਵਾਜ਼ਾ, ਅੰਦਰ ਆਉਣ ਵਾਸਤੇ। ਇਹ ਮੇਰਾ ਖਿਆਲ ਇਹ ਜਿਹੜੀ ਇੱਧਰ ਇਹ ਬੈਠਕ ਲੱਗਦੀ ਹੈ, ਦਾੜੇ ਤੋਂ ਮਹਿਸੂਸ ਹੁੰਦਾ ਹੈ। ਦਰਵਾਜ਼ਾ ਅੰਦਰ ਹੀ ਸੀ ਇਹਦਾ ਵੀ। ਅੱਛਾ, ਇਹਦਾ ਦਰਵਾਜ਼ਾ ਵੀ ਅੰਦਰ ਸੀ, ਠੀਕ ਹੈ। ਤੇ ਹੋਰ ਕੀ ਸੀ ਇਹਦੇ ਨਾਲ? ਇਹਦੇ ਨਾਲ ਇੱਕ ਕਮਰਾ ਹੋਰ ਸੀ। ਇਹਦੇ ਨਾਲ ਹੋਰ ਕਮਰਾ ਸੀ, ਉਹ ਫਿਰ ਤੁਹਾਡੇ ਹੁੰਦਿਆਂ ਢਾਇਆ ਹੈ? ਹਾਂਜੀ, ਉਹ ਮੈਂ ਆਪਣੇ ਹੱਥੀਂ ਢਾਇਆ। ਅੱਛਾ, ਢਾਹ ਕੇ ਤੇ ਫਿਰ ਇਹ ਦੁਬਾਰਾ ਤਿਆਰ ਕੀਤਾ। ਠੀਕ ਹੈ। ਇਹ ਉਹ ਜਿਹੜਾ ਪਰਲਾ ਹਿੱਸਾ ਉਹ ਇਹਦੇ 'ਚ ਸ਼ਾਮਲ ਨਹੀਂ ਸੀ? ਨਹੀਂ, ਇਹ ਵੀ ਜਗ੍ਹਾ ਇਹਦੇ ਵਿੱਚ ਹੀ ਸ਼ਾਮਲ ਹੈ। ਅੱਛਾ, ਇਹਦੇ ਵਿੱਚ ਸ਼ਾਮਲ ਸੀ। ਉਹ ਉਹਨਾਂ ਜਿੱਥੇ ਉਹਨਾਂ ਦੀ ਦੀਵਾਰ ਹੈ, ਉਹ ਪਰਾਂ ਆਪਣੀ ਰਹਿ ਆਪਣਾ ਛੱਤ ਰਹੇ ਨੇ। ਅੱਛਾ, ਜਗ੍ਹਾ ਇਹਦੇ ਵਿੱਚ ਹੀ ਹੈ ਇਸ ਜਗ੍ਹਾ। ਅੱਛਾ, ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਇਹ ਹਿੱਸਾ ਸ਼ਾਇਦ ਪਹਿਲੇ ਵਿੱਚ ਹੋਵੇ। ਇਹ ਵਿੱਚ, ਹਾਂਜੀ ਹਾਂਜੀ, ਉਹ ਫਿਰ ਵੰਡ ਵੁੰਡ ਕਰ ਕੁਰ ਲੈਂਦੇ ਨੇ ਇਸ ਤਰ੍ਹਾਂ ਹੀ। ਸਹੀ। ਤੇ ਇਧਰਲੀ ਸਾਈਡ ਤੋਂ ਜਿਹੜਾ ਨਾ ਜੀ ਹਜੇ ਤੱਕ ਉਸ ਤਰ੍ਹਾਂ ਹੀ ਹੈ, ਡਾਟ ਤੇ ਆ ਦੀਵਾਰ ਜਿਹੜੀ ਹੈ ਨਾ ਉਹ ਪੁਰਾਣੀ ਹੈ। 18 ਦੀਆਂ ਦੀਵਾਰਾਂ ਨੇ, ਕਿੰਨੀਆਂ ਚੌੜੀਆਂ ਨੇ। ਦੇਖੋ ਇਹਦੇ ਵਿੱਚ ਜਿਹੜਾ ਨਾ ਗੁਲਜ਼ਾਰ ਸਾਹਿਬ ਉਹਨਾਂ ਨੇ ਜਿਹੜਾ ਇਸਤੇਮਾਲ ਕੀਤਾ ਨਾ, ਸੀਮੈਂਟ ਨਹੀਂ ਇਸਤੇਮਾਲ ਕੀਤਾ, ਇਹ ਚੂਨਾ ਜੇ ਹੈ। ਗਾਰੇ ਦੀ ਚਨਾਈ ਬਾਅਦ ਵਿੱਚ ਟੀਪ ਕੀਤੀ ਹੋਈ। ਨਹੀਂ, ਇਹ ਚੂਨਾ ਜੇ। ਚੂਨੇ ਨਾਲ ਟੀਪ ਕੀਤੀ। ਹਾਂਜੀ, ਚੂਨੇ ਨਾਲ ਟੀਪ ਕੀਤੀ ਹੈ, ਸੀਮੈਂਟ ਨਹੀਂ ਇਸਤੇਮਾਲ ਕੀਤਾ। ਗਾਰੇ ਦੀ ਚੁਨਾਈ ਹੈ ਤੇ ਕਿੰਨਾ ਬਰੀਕ ਪੀ ਕੇ ਜਿਹੜਾ ਨਾ ਉਹਨਾਂ ਨੇ ਗਾਰਾ ਵੀ ਲਗਾਇਆ। ਤੇ ਇੱਟ ਨੂੰ ਜਿਹੜਾ ਦੇਖੋ ਇਹਨੂੰ ਹਜੇ ਤੱਕ ਖੁਰੀ ਨਹੀਂ ਜੇ, ਇੰਨੀ ਮਜ਼ਬੂਤ ਇੱਟ, ਮਿੱਟੀ ਕੁੱਟ ਕੇ ਭਰੀ ਗਈ ਹੈ। ਤੇ ਇਹ ਜਿਹੜੀ ਆ 13 ਦੀਵਾਰ ਮੇਰੇ ਖਿਆਲ ਉਹਦੇ ਨਾਲੋਂ ਅਲੱਗ ਹੋ ਗਈ ਹੈ। ਇਹ ਅੱਗੇ ਦੀਵਾਰ ਜਾਂਦੀ ਹੋਏਗੀ, ਇੱਥੇ ਵੀ ਇਹ ਕਮਰਾ ਹੋਏਗਾ। ਦੇਖੋ ਨਾ ਬਣਿਆ ਸੀ ਆ ਵੇਖੋ। ਹਾਂਜੀ, ਆਹ ਦਾੜਾ ਵੇਖ ਲਓ। ਆਹ ਦਾੜਾ ਦੇਖੋ ਨਾ। ਅੱਛਾ, ਇਹ ਡਾਟ ਬਣੀ ਸੀ। ਇਹਦਾ ਫਿਰ ਇਹ ਮਤਲਬ ਹੈ ਕਿ ਘਰ ਇਹ ਕਾਫੀ ਵੱਡਾ ਸੀ। ਹਾਂਜੀ, ਆ ਦਾੜਾ ਤੇ ਡਾਟ ਬਣੀ ਜਿਵੇਂ ਉਹ ਦਰਵਾਜ਼ੇ ਦੀ ਹੈ ਨਾ, ਇੰਜ ਇੱਥੇ ਵੱਡਾ ਉਹ ਗੁੰਬਦ ਜਿਹਾ ਬਣਿਆ ਸੀ, ਰਸਤਾ ਸੀ ਵਿੱਚ ਰਹਿਣਾ। ਅੱਛਾ, ਤੇ ਇੱਧਰ ਜਿਹੜਾ ਨਾ, ਇੱਧਰ ਮਤਲਬ ਕਿ ਜਿਹੜਾ ਨਾ ਡੰਗਰਾਂ ਦੀ ਮਤਲਬ ਕਿ ਜਿਹੜਾ ਨਾ ਉਹਨਾਂ ਬਣਾਇਆ ਸੀ
ਕਿ ਰਹਿਣ ਸਹਿਣ ਦਾ, ਮਾਲ ਡੰਗਰ ਦਾ। ਹੂੰ ਤੇ ਅੱਗੇ ਜਿਹੜਾ ਉਹ ਮਤਲਬ ਕਿ ਰਹਿਸ਼ ਸੀ ਉੱਤੇ ਅੱਗੇ ਆ ਉਹ ਜਿਹੜਾ ਨਾ ਉਹ ਦਰੋੜੀ ਸੀ ਇੰਜ ਅੱਛਾ ਉਹ ਦਰਵਾਜ਼ੇ ਦੇ ਉੱਤੇ ਮਤਲਬ ਕਿ ਆ ਜਿੱਥੇ ਨਹੀਂ ਆ ਬਾਲਾ ਜੀ ਜੀ ਇਹ ਬਾਲੇ ਸੀ ਦਾ ਉਹ ਜਿਹੜਾ ਨਾ ਦਿਓੜੀ ਸੀ ਆਉਂਦੀ ਸੀ ਦਰਵਾਜ਼ੇ ਦੇ ਉੱਤੇ। ਅੱਛਾ ਅੱਛਾ ਤਕਰੀਬਨ ਜਿਹੜਾ ਨਾ 12 ਫੁੱਟੇ ਬਾਲੇ ਹਨ ਇਹਦੇ ਉੱਤੇ ਮੈਂ ਆ ਇੱਧਰ ਆ ਕਮਰੇ ਦੇ ਵਿੱਚ ਨੇ ਨਾ ਹਾਂ 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 ਇੰਜੀ ਤਕਰੀਬਨ ਇੱਥੇ ਸੀ ਦਾ ਨਾ ਛੱਤ ਸੀ ਇਹ ਦਰਵਾਜ਼ੇ ਦੇ ਉੱਤੇ। ਅੱਛਾ ਇਹ ਦਰਵਾਜ਼ੇ ਦੇ ਉੱਤੇ ਛੱਤ ਸੀ ਇਸ ਤਰ੍ਹਾਂ ਹੁੰਦੇ ਬਾਹਰਲੇ ਦਰਵਾਜ਼ੇ ਦੇ ਉੱਤੇ ਛੱਤ ਸੀ ਇੰਜ ਅੱਛਾ ਅੱਛਾ ਇਹ ਕਮਰਾ ਤੇ ਇਹ ਮਤਲਬ ਕਿ ਇੰਜ ਛੱਤ ਸੀ ਉੱਤੇ। ਤੇ ਇਹਦੇ ਉੱਤੋਂ ਮਤਲਬ ਛੱਤ ਇਕੱਠੀ ਸੀ ਸਾਰੀ ਬਣੀ ਹੋਈ ਹਾਂਜੀ ਅੱਛਾ ਆ ਵੇਖੋ ਨਾ ਜਿੰਜ ਆ ਵੱਡੇ ਬਾਲੇ ਲੱਗੇ ਨੇ ਨਾ ਉੱਤੇ ਇਹ ਲਾਈਟ ਜਲਾਏ ਹੋ ਜਰਾ ਲੈਟ ਚਲਾ ਸੀ ਜਿਵੇਂ ਆ ਬਾਲੇ ਵੱਡੇ ਲੱਗੇ ਨੇ ਨਾ ਹਾਂਜੀ ਹਾਂਜੀ ਇੰਜ ਹੀ ਬਾਲੇ ਹਨ ਉਹਦੇ ਉੱਤੇ ਅੱਛਾ ਬਿਲਕੁਲ ਜਿਹੜੇ ਠੀਕ ਆਪਣਾ ਟੁੱਟ ਗਏ ਨੇ ਤੇ ਉਹ ਫਿਰ ਆਪਣਾ ਜਿਹੜਾ ਨਾ ਛੱਤ ਢਾਣੀ ਪਈ। ਹਾਂ ਤੇ ਇਹ ਕਮਰਾ ਹਜੇ ਉਸੇ ਤਰ੍ਹਾਂ ਹੀ ਹੈ ਇਹ ਕਮਰਾ ਪੁਰਾਣਾ ਹੀ ਹੈ। ਇੱਧਰ ਇਹ ਜਿਹੜਾ ਕਮਰਾ ਹੈ ਇਹ ਵੀ ਉਂਝ ਇਹ ਪੁਰਾਣਾ ਸਿੱਖਾਂ ਦੇ ਵੇਲੇ ਦਾ। ਇੱਧਰ ਲਾਈਟ ਨਹੀਂ ਹੈ ਘਰ ਮੋਬਾਈਲ ਜਲਾਣਾ ਜਰਾ ਮਟਕੇ ਪਏ ਨੇ ਅੱਜ ਉਹ ਪਰਾਤ ਇੱਕ ਥਾਲ ਸੀ ਵੱਡਾ। ਇਹ ਕਿਹੜੇ ਮਟਕੇ ਨੇ ਉਹਨਾਂ ਦੇ ਦੌਰ ਦੇ ਆ? ਉਹਨਾਂ ਦੇ ਦੌਰ ਦੇ ਇੱਕੋ ਵੱਡਾ ਥਾਲ ਹੈ ਉਹ ਮੈਂ ਉਧਰ ਪਰਲੇ ਘਰ ਲੈ ਕੇ ਗਿਆ। ਅੱਛਾ ਇਹ ਮਟਕਾ ਜਿਹੜਾ ਹੈ ਇਹ ਉਹਨਾਂ ਦੇ ਦੌਰ ਦਾ। ਇਹ ਸੂਟ ਗੇਸ ਵੱਡਾ ਇਹ ਵੀ ਉਹਨਾਂ ਦੇ ਦੌਰ ਦਾ। ਅੱਛਾ ਅੱਛਾ ਇਹ ਲੱਕੜੀ ਦਾ ਬਾਕਸ ਇਹਨਾਂ ਲੋਹੇ ਦਾ ਲੋਹੇ ਦਾ। ਇਹ ਸਿੱਖਾਂ ਦੇ ਦੌਰ ਦਾ ਇਹ ਇੱਥੇ ਛੱਡ ਗਏ ਨੇ ਜਿਸ ਵਕਤ। ਇਹ ਪੇਟੀ ਜਿਹੜੀ ਹੈ ਇਹ ਪੇਟੀ ਵੀ ਉਹਨਾਂ ਦੀ ਹੈ। ਅੱਛਾ ਇਹ ਪੇਟੀ ਵੀ ਉਹਨਾਂ ਦੀ ਹੈ ਵਾਹ ਬਈ ਵਾਹ ਥੱਲੇ ਆਪਣਾ ਇਹ ਪਿਆ ਇੱਕ ਇਹ ਛਿੱਕਾ ਆ ਹੈ ਕਿਤੇ ਉਹ ਮਾਵਾਂ ਇਸਤੇਮਾਲ ਕਰਦੀਆਂ ਹੋਣਗੀਆਂ ਇਹਦੇ 'ਚ ਬਰਤਨ ਧੋ ਕੇ ਰੱਖਦੀਆਂ ਹੋਣਗੀਆਂ ਫਿਰ ਕਹਿੰਦੀਆਂ ਹੋਣਗੀਆਂ ਅਸੀਂ ਆ ਹੀ ਜਾਣਾ ਕੱਲ ਨੂੰ। ਅੱਛਾ ਦੱਸੋ ਜੀ ਰਾਣਾ ਸਾਹਿਬ ਘੜੇ ਦੇ ਬਾਰੇ ਜਿਹੜਾ ਤੁਸੀਂ ਸੰਭਾਲ ਕੇ ਰੱਖਿਆ। ਇਹ ਜਨਾਬ ਉਹਨਾਂ ਦੀਆਂ ਨਿਸ਼ਾਨੀਆਂ ਨੇ ਪੁਰਾਣੀਆਂ। ਅੱਛਾ ਜੀ ਤੇ ਦਿਲੋਂ ਆਪਣਾ ਜਿਹੜਾ ਨਾ ਸੰਭਾਲ ਕੇ ਰੱਖੀਆਂ ਨੇ। ਚਾਹ ਤੇ ਜਿਹੜੀ ਜਿਹੜਾ ਨਾ ਜੀ ਜੀ ਭਾਈ ਆਪਣਾ ਜਦੋਂ ਕਿਰੇ ਵੇਖੀ ਦਾ ਯਾਦ ਤਾਜ਼ਾ ਹੋ ਜਾਂਦੀ ਹੈ ਇਹਨੇ ਨਾਲ ਹੀ। ਲੋ ਹੁਣ ਇਹ ਜਿਹੜੀ ਤੁਸੀਂ ਉਹਨਾਂ ਦੀ ਇਹ ਯਾਦਗਿਰੀ ਸੰਭਾਲ ਕੇ ਰੱਖੀ ਹੈ ਤੇ ਇਹ ਮੱਠ ਦੇ ਵਿੱਚ ਮਾਵਾਂ ਪਤਾ ਨਹੀਂ ਕਿਹੜੇ ਕਿਹੜੇ ਸੌਦੇ ਘਰ ਦਾ ਕੋਈ ਸੌਦਾ ਸਲਫ ਰੱਖਦੀਆਂ ਹੋਣਗੀਆਂ ਹਾਂਜੀ ਗੁੜ ਰੱਖ ਲਿਆ ਜਾਂ ਕੋਈ ਹੋਰ ਕੋਈ ਚੀਜ਼ਾਂ ਜਿਹੜੀਆਂ ਰੱਖ ਲਈਆਂ ਮਹਿਫੂਜ਼ ਕਰ ਲਈਆਂ ਤੇ ਇਹਨਾਂ ਨੂੰ ਉਹ ਹਜੇ ਤੱਕ ਵੀ ਜਿਸ ਤਰ੍ਹਾਂ ਅਸੀਂ ਕਹਿੰਦੇ ਨਾ ਕਿ ਮਤਲਬ ਆਪਣੇ ਧੀਆਂ ਨੂੰ ਕਿ ਉਹ ਫਲਾਣੀ ਮਿੱਟੀ ਦੇ ਵਿੱਚ ਪਏ ਨਹੀਂ ਪੈਸੇ ਹੈ ਫਲਾਣੀ ਜਗ੍ਹਾ ਤੇ ਪਏ ਨਹੀਂ ਪੈਸੇ ਤੇ ਇਸੇ ਤਰ੍ਹਾਂ ਉਹ ਮਾਈਆਂ ਵੀ ਸਰਦਾਰੀਆਂ ਵੀ ਕਹਿੰਦੀਆਂ ਹੋਣਗੀਆਂ ਫਲਾਣੀ ਜਗ੍ਹਾ ਤੇ ਘੜਾ ਪਿਆ ਤੇ ਉਹਦੇ ਵਿੱਚ ਜਿਹੜਾ ਨਾ ਉਹ ਪਏ ਨਹੀਂ ਫਲਾਣੀ ਚੀਜ਼ ਸਾਬਣ ਪਿਆ ਜਾਂ ਕੋਈ ਸਰਫ ਪਿਆ ਜਾਂ ਕੋਈ ਹੈ ਇਹ ਚੀਜ਼ਾਂ ਗੁੜ ਰੱਖਿਆ ਜਾਂ ਦਾਲ ਰੱਖੀ ਇਹ ਚੀਜ਼ਾਂ ਉਹਨਾਂ ਦੇ ਨਾਲ ਵਬਸਤਾ ਨੇ। ਉਹ ਚੀਜ਼ ਉਹ ਮੈਂ ਤੁਹਾਨੂੰ ਮਹਾਨਾ ਉਹ ਹਾਲੇ ਸੀ ਤਾਂ ਤੁਸੀਂ ਕਿਤੇ ਪੇਟੀ ਘੜਾ ਤੇ ਫਿਰ ਇਸੇ ਤਰ੍ਹਾਂ ਹੀ ਜਨਾਬ ਉਹਨਾਂ ਦਾ ਬਕਸ ਵੀ ਤੇ ਛਾਨਣਾ ਵੀ ਸੰਭਾਲ ਕੇ ਰੱਖਿਆ ਤੇ ਇਹ ਦਰਵਾਜ਼ੇ ਵੀ ਉਹੀ ਨੇ ਜੀ। ਲਓ ਜੀ ਇਹ ਵੇਖੋ ਨਾ ਇੱਥੇ ਇਹ ਸ਼ੀਸ਼ਾ ਲੱਗਾ ਹੈ। ਇਹ ਸ਼ੀਸ਼ੇ ਲੱਗੇ ਤੇ ਖੂਬਸੂਰਤ ਡਿਜ਼ਾਈਨਿੰਗ ਬਣੀ ਹੈ। ਇਹ ਦਰਵਾਜ਼ੇ ਦੇ ਉੱਤੇ ਜਿਹੜੇ ਪਰਛਤੀ ਬਣੀ ਹੈ ਜੀ। ਇਹ ਵੀ ਨਾਮ ਦਾ ਤਾਂ ਖੈਰ ਉਹਨਾਂ ਨੂੰ ਇਲਮ ਨਹੀਂ ਮਹਿਸੂਸ ਇਸ ਤਰ੍ਹਾਂ ਹੀ ਹੋ ਰਿਹਾ ਜਿਸ ਤਰ੍ਹਾਂ ਜਿਹੜਾ ਇੱਕ ਰਈਸ ਆਦਮੀ ਦਾ ਮਕਾਨ ਹੈ। ਅੱਛਾ ਜੀ ਇਹਦੀ ਜ਼ਰਾ ਥੋੜੀ ਜਿਹੀ ਹਿਸਟਰੀ ਤੁਹਾਨੂੰ ਦੱਸਿਆ ਜੀ ਥਾਲ ਦੀ ਭਾਜੀ। ਇਹ ਜਨਾਬ ਉਹਨਾਂ ਦਾ ਹੀ ਹੈ ਆਪਣਾ ਪੁਰਾਣੇ ਦਾ। ਅੱਛਾ ਤੇ ਇਹਦੇ ਉੱਤੇ ਮਤਲਬ ਕਿ ਕੋਈ ਮੋਹਰ ਵੀ ਕੋਈ ਨਹੀਂ ਹੈ ਜਿੱਦੀ ਵਜ੍ਹਾ ਤੋਂ ਜਿਹੜਾ ਨਾ ਪਛਾਣਿਆ ਜਾਏ ਕਿ ਭਾਈ ਆਪਣਾ ਕਿਹੜੇ ਦੌਰ ਦਾ ਹੈ ਜਾਂ ਕਿਹੜੀ ਸਨ ਦਾ। ਹਾਂ 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 ਬਕਾਇਆ ਇਨਸ਼ਾਅੱਲਾ ਤੁਹਾਨੂੰ ਅਗਰ ਵੀਰਾਂ ਨੇ ਭੈਣਾਂ ਨੇ ਭਰਾਵਾਂ ਨੇ ਇਹ ਮੂਵੀ ਤੇ ਆਪਣਾ ਪ੍ਰੋਟੋਕੋਲ ਤੁਹਾਨੂੰ ਦਿੱਤਾ ਤੇ ਫਿਰ ਇਨਸ਼ਾਅੱਲਾ ਟਾਈਮ ਕੱਢ ਕੇ ਤੁਹਾਨੂੰ ਪੇਟੀ ਖੋਲ ਕੇ ਮਜ਼ੀਦ ਸਮਾਨ ਵੀ ਪਾਇਆ ਜਾਏਗਾ। ਕਿੰਨਾ ਵਜ਼ਨ ਹੋਏਗਾ? ਨਾ ਬੜਾ ਭਾਰਾ ਇਹ ਚੁੱਕਿਆ ਨਹੀਂ ਜਾਂਦਾ ਹੈ ਇਕੱਲੇ ਬੰਦੇ ਕੋਲ। ਇਹ ਕਾਈ ਦਾ ਥਾਲ ਹੈ ਇਹ ਪਰਾਤ ਇਹਨੂੰ ਕਿਹਾ ਜਾਂਦਾ ਹੈ ਪਰਾਤ। ਇਹਦੇ ਵਿੱਚ ਉਸ ਤੁਸੀਂ ਤਾਂ ਦੌਰ ਦੇਖਿਆ ਹੋਏਗਾ ਇਹਦੇ ਵਿੱਚ ਕੀ ਕਰਦੇ ਹੋਣਗੇ ਕੋਈ ਜਨਾਬ ਜਲੇਬ ਤੇ ਉਦੋਂ ਮਨਾ ਇੱਧਰ ਕਰੋ ਨਾ ਇੱਧਰ ਲੱਡੂ ਵਗੈਰਾ ਬਣਾ ਕੇ ਤੇ ਉਹ ਆਪਣਾ ਵਿਆਹ ਸ਼ਾਦੀ ਤੇ ਜਿਹੜਾ ਨਾ ਉਦੋਂ ਇਸਤੇਮਾਲ ਹੁੰਦੀਆਂ। ਇਹਦੇ ਕਮਾਲ ਹੈ ਇਹਨਾਂ ਨੇ ਮਤਲਬ ਇਸ ਚੀਜ਼ ਨੂੰ ਉਹਨਾਂ ਦੀ ਜਿਹੜੀਆਂ ਸਰਦਾਰ ਭਰਾ ਨੇ ਭੈਣਾਂ ਨੇ ਮਾਵਾਂ ਨੇ ਉਹਨਾਂ ਦੀ ਜਿਹੜੇ ਨਾ ਯਾਦਾਂ ਨੂੰ ਹਜੇ ਤੱਕ ਸੰਭਾਲ ਕੇ ਰੱਖਿਆ ਹੈ। ਤੇ ਇਹ ਅਸਲ ਦੇ ਵਿੱਚ ਇਹ ਆਲਾ ਜ਼ਰਫੀ ਹੁੰਦੀ ਹੈ। ਅਗਰ ਇਹ ਵੇਚਣਾ ਚਾਹਣ ਤੇ ਫਿਰ ਵੀ ਮੇਰਾ ਕੋਈ 10-20 ਹਜ਼ਾਰ ਦਾ ਇਹ ਵੇਚ ਸਕਦਾ ਲੇਕਿਨ ਇਹਨਾਂ ਨੇ ਪੈਸੇ ਦਾ ਲਾਲਚ ਨਹੀਂ ਕੀਤਾ। ਉਹਨਾਂ ਦੀਆਂ ਯਾਦਾਂ ਜਿਹੜੀਆਂ ਨਾ ਇਹ ਸੰਭਾਲ ਕੇ ਰੱਖੀਆਂ ਹੋਈਆਂ ਨੇ। ਤੰਬੋਲੀ ਪਿੰਡ ਜਿਹੜਾ ਇਹ ਸੂਟ ਗੇਸ ਵੱਡਾ ਇਹ ਵੀ ਉਹਨਾਂ ਦੇ ਦੌਰ ਦਾ। ਅੱਛਾ ਅੱਛਾ ਇਹ ਲੱਕੜੀ ਦਾ ਬਾਕਸ ਇਹਨਾਂ ਲੋਹੇ ਦਾ ਲੋਹੇ ਦਾ। ਅੱਛਾ ਅੱਛਾ ਇਹ ਉਹਨਾਂ ਦਾ ਮਤਲਬ ਸਿੱਖਾਂ ਦੇ ਦੌਰ ਦਾ ਇਹ ਇੱਥੇ ਛੱਡ ਗਏ ਨੇ ਜਿਸ ਵਕਤ। ਇਹ ਪੇਟੀ ਜਿਹੜੀ ਹੈ
ਇਹ ਨਹੀਂ ਹੈ। ਇਹ ਮਤਲਬ ਨਹੀਂ। ਆ ਪੇਟੀ ਵੀ ਉਹਨਾਂ ਦੀ ਹੈ। ਅੱਛਾ ਇਹ ਪੇਟੀ ਵੀ ਉਹਨਾਂ ਦੀ ਹੈ। ਵਾਹ ਬਈ ਵਾਹ। ਦਲੀਪ ਸਿੰਘ ਦਾ ਤੇ ਮੰਗਲ ਸਿੰਘ ਦਾ ਇਹ ਪਿੰਡ ਦੇ ਵਿੱਚ ਇਹਨਾਂ ਦੇ 2 ਘਰ ਸਨ ਜਿਹੜੇ ਰਹਿਨਮਾਈ ਕਰ ਰਹੇ ਨੇ ਸਾਡੇ ਦਿਖਾਣ ਦੇ ਵਿੱਚ। ਭਾਈ ਗੁਰਦਾਸ ਸਾਹਿਬ ਕਿਹੜਾ ਘਰ ਸੀ ਜੀ? ਇਹ ਘਰ ਸੀ ਉਹਨਾਂ ਦਾ। ਅੱਛਾ ਇਹ ਵਾਲਾ ਪਿੱਛੇ ਤੱਕ ਜਾਂਦਾ ਸੀ, ਹਾਂਜੀ ਇਹ ਪਿੱਛੇ ਤੱਕ ਜਾਂਦਾ ਹੈ। ਹਾਂ ਉਧਰ ਉਹ ਗਲੀ ਤੱਕ। ਫਿਰ ਉਹ ਗਲੀ ਦੂਸਰੀ ਗਲੀ ਦੇ ਨਾਲ ਮਿਲ ਜਾਂਦਾ ਸੀ। ਇਹ ਹਜੇ ਤੱਕ ਜਿਹੜਾ ਨਾ ਜੀ ਇਹ ਭਾਜੀ ਦੇਖੋ ਨਾ ਕਿ ਹਜੇ ਤੱਕ ਜਿਹੜਾ ਨਾ ਇਹ ਇੱਟਾਂ ਤੇ ਉਹੀ ਨੇ ਲੱਗੀਆਂ ਹੀ ਆ। ਤੇ ਇਹ ਡਾਟ ਵੀ ਜਿਹੜੀ ਹੈ ਨਾ ਇਹ ਡਾਟ ਬਣੀ ਹੋਈ ਜਿਹੜੀ ਹੈ ਉਹੀ ਨਜ਼ਰ ਆ ਰਹੀ ਹੈ ਸਾਹਮਣੇ। ਹੈ ਪੁਰਾਣੀ ਡਾਟ ਹੈ। ਤੇ ਇਹ ਰੋਸ਼ਨਦਾਨ ਵੀ ਇਹ ਉਹੀ ਹੈ ਪੁਰਾਣੇ ਦੌਰ ਦਾ ਜਿਹੜਾ ਨਾ ਉਸ ਵਕਤ ਬਣਿਆ ਹੋਇਆ ਸੀ। ਤੇ ਇੱਥੇ ਵੀ ਗਾਲਬਨ ਉਹਨਾਂ ਨੇ ਚੁਬਾਰਾ ਪਹਿਲੇ ਬਣਾਇਆ ਹੈਗਾ। ਇਸੇ ਤਰ੍ਹਾਂ ਇੱਕ ਇਹ ਰੋਸ਼ਨਦਾਨ ਹੈ ਪਿੱਛੇ ਇਹ ਵਾਲਾ। ਇਹ ਤੰਗ ਗਲੀ ਹੈ ਤੇ ਇਧਰ ਆਬਾਦੀ ਨਵੀਂ। ਹਾਂ ਉਧਰ ਨਵੀਂ। ਅੱਛਾ ਇਹ ਰੋਸ਼ਨਦਾਨ, ਫਿਰ ਉਧਰ ਵੀ ਇਹ ਵੀ ਰੋਸ਼ਨਦਾਨ ਹੈ। ਤੇ ਇਹ ਡਾਟ ਜਿਹੜੀ ਹੈ ਨਾ ਨਜ਼ਰ ਆ ਰਹੀ ਹੈ ਅਜੇ ਤੱਕ ਸਿਰਫ। ਇਹ ਪੁਰਾਣੀ ਇੱਟਾਂ ਤੇ ਇਹ ਗੁਲਜ਼ਾਰ ਸਾਹਿਬ ਨਾਲ ਨੇ ਰਹਿਨਮਾਈ ਕਰ ਰਹੇ ਨੇ। ਇਹ ਮੰਗਲ ਸਿੰਘ ਦਲੀਪ ਸਿੰਘ ਉਹਨਾਂ ਦਾ ਘਰ ਸੀ ਜਿਹੜੇ 36 ਮਰਬੇ ਦੇ ਮਾਲਕ ਸਨ ਤੇ ਸਭ ਤੋਂ ਵੱਡੇ ਜ਼ਿਮੀਂਦਾਰ ਸਨ। ਫਿਰ ਇਹਦੀ ਇੱਕ ਕਾਰਨ ਰਹੀ ਹੈ। ਦੂਸਰਾ ਜਿਹੜਾ ਹੈ ਘਰ ਇੱਕ ਉਹ ਸੋਹਣ ਸਿੰਘ ਦਾ ਸੀ। ਇਹ ਦਰਵਾਜ਼ਾ ਇਹ ਉਹੋ ਹੀ ਹੈ ਮੇਰਾ ਖਿਆਲ ਜਿਹੜਾ ਇਹ ਦਰਵਾਜ਼ਾ ਉਹੀ ਹੈ ਜੀ। ਹੈ ਇਹ ਦਰਵਾਜ਼ਾ ਹਜੇ ਤੱਕ ਜਿਹੜਾ ਨਾ ਇਹ ਵਾਲਾ ਨਕਸ਼ ਨਗਾਰ ਉਹੀ ਨਹੀਂ। ਦਰਵਾਜ਼ਾ ਤੇ ਚੇਂਜ ਨਹੀਂ ਕੀਤਾ ਲੇਕਿਨ ਬਾਅਦ ਜਗ੍ਹਾ ਤੇ ਹਜੇ ਤੱਕ ਜਿਹੜੀਆਂ ਨਾ ਉਹ ਚੇਂਜਿੰਗ ਆ ਗਈ ਹੈ। ਸੇਨ ਉੱਚਾ ਕਰ ਲਿਆ ਇਸ ਤਰ੍ਹਾਂ ਦਰਵਾਜ਼ੇ ਦਾ ਇਹ ਵਾਲਾ ਹਿੱਸਾ। ਤੇ ਇਹ ਦੀਵਾਰਾਂ ਵੀ ਉਹੀ ਨੇ। ਹਾਂਜੀ ਤੇ ਇਹ ਡਾਟ ਜਿਹੜੀ ਹੈ ਇਹ ਬਣੀ ਹੋਈ ਹੈ। ਇਹ ਵੀ ਦਰਵਾਜ਼ਾ ਜੀ ਇਹ ਉਹੀ ਹੈ ਜੇ ਗੁਲਜ਼ਾਰ ਸਾਹਿਬ। ਆਹੀ ਪੁਰਾਣਾ ਹੀ ਹੈ। ਹਾਂਜੀ ਇਹ ਦਰਵਾਜ਼ਾ ਵੀ ਜਿਹੜਾ ਨਾ ਇਹ ਪੁਰਾਣਾ ਹੀ ਹੈ। ਤੇ ਇਹ ਡਾਟ ਉਸੇ ਤਰ੍ਹਾਂ ਹੀ ਬਣੀ ਹੋਈ ਜਿਸ ਤਰ੍ਹਾਂ ਉਧਰਲੀ ਸਾਈਡ ਤੇ ਬਣੀ ਨਾ ਉਸ ਮਕਾਨ ਦੀ ਤੇ ਉਸੇ ਤਰ੍ਹਾਂ ਇਹਦੀ ਡਾਟ ਬਣੀ। ਤੇ ਇਧਰੋਂ ਇਹ ਕਾਰਨਰ ਤੇ ਇਹ ਘਰ ਜਿਹੜਾ ਨਾ ਇਹਦੀ ਸਾਰੀ ਇੱਕ ਦੇਖੇ ਜਾਵੇ ਤੇ ਇਹ ਵਾਲੀ ਲੋਕ ਇਧਰੋਂ ਨਜ਼ਰ ਆਉਂਦੀ ਹੈ ਉਹ ਐਂਡ ਤੱਕ ਡਾਟ ਬਣੀ ਹੋਈ ਹੈ। ਇਹਦੇ ਮੇਨ ਦਾਖਲਾ ਦਰਵਾਜ਼ਾ ਤੇ ਇਧਰ ਵਾਲਾ ਹੀ ਮੇਰੇ ਖਿਆਲ ਹੈ ਨਾ।